ਹੁਣ ਰਿਚਰਡ ਹਾਲਬਰੁਕ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ ਅਫਗਾਨਿਸਤਾਨ, ਪਾਕਿਸਤਾਨ ਤੇ ਇੰਡੀਆ ਇਹਦਾ ਸਪੈਸ਼ਲ ਐਨਵਾਇ ਲਾਇਆ ਸੀ ਕਿ ਵੀ ਇਹ ਜਿਹੜਾ ਹੈ, ਔਰ ਇੰਡੀਆ ਨੇ ਇਸ ਤੇ ਇਤਰਾਜ਼ ਕੀਤਾ ਸੀ। ਹੁਣ ਜਦੋਂ ਸਰਜੀਓ ਗੌਰ ਨੂੰ ਐਂਬੈਸਡਰ ਵੀ ਔਰ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ ਸਪੈਸ਼ਲ ਐਨਵਾਇ ਵੀ ਲਾਇਆ, ਇੰਡੀਆ ਦੀ ਹਿੰਮਤ ਨਹੀਂ ਪਈ। ਹੁਣ ਜਿਹੜੀ ਸਰਜੀਓ ਗੌਰ ਦੀਆਂ ਮੂਵਮੈਂਟਸ ਨੇ, ਇਹਨਾਂ ਦਾ ਸਾਹ ਸੁੱਕਿਆ ਹੋਇਆ ਦਿੱਲੀ ਵਾਲਿਆਂ ਦਾ ਕਿ ਵੀ ਇਹ ਹੈ ਕੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅਖੀਰਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਭਾਰਤ ਵਿੱਚ ਐਂਬੈਸਡਰ ਸਰਜੀਓ ਗੌਰ ਨੇ ਸ਼੍ਰੀਲੰਕਾ, ਭੂਟਾਨ ਆਦਿ ਮੁਲਕਾਂ ਦਾ ਦੌਰਾ ਆਰੰਭਿਆ ਹੋਇਆ ਹੈ। ਫਿਰ ਉਹਨਾਂ ਨੇ ਪਾਕਿਸਤਾਨ, ਬੰਗਲਾਦੇਸ਼ ਵੀ ਜਾਣਾ ਹੈ। ਜਾਣਕਾਰ ਹਲਕਿਆਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਸਰਜੀਓ ਗੌਰ ਕਿਸੇ ਖਾਸ ਮਿਸ਼ਨ ਤੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਦੋ ਚੀਜ਼ਾਂ ਹੁੰਦੀਆਂ ਨੇ। ਇੱਕ, ਜਿਵੇਂ ਅਸੀਂ ਈਰਾਨ ਔਰ ਅਮਰੀਕਾ ਇਜ਼ਰਾਈਲ ਕਨਫਲਿਕਟ ਦੀ ਗੱਲ ਕਰਦੇ ਹਾਂ, 24 ਦਿਨ ਹੋ ਗਏ ਨੇ। ਇੱਕ ਆਪਟਿਕਸ ਨੇ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ, ਇੱਕ ਗਰਾਊਂਡ ਰਿਐਲਿਟੀ ਹੈ ਵੀ ਕਿੱਥੇ ਕੀ ਹੈ, ਇੱਕ ਐਕਸਪੈਕਟੇਸ਼ਨ, ਸਪੋਜੀਸ਼ਨ ਜਾਂ ਪੋਸੀਬਲ ਫਿਊਚਰ ਸਿਨੇਰੀਓ ਨੇ ਵੀ ਕੌਣ ਕਿੱਧਰ ਨੂੰ ਕੀ ਮੂਵ ਕਰ ਸਕਦਾ, ਕੌਣ ਕਿਹਦੇ ਨਾਲ ਹੈ ਸਾਰਾ। ਲੇਕਿਨ ਇੱਕ ਪਾਰਟ ਜਦੋਂ ਅਸੀਂ ਦੇਖਦੇ ਹਾਂ ਕਿ ਜਿਸ ਤੇਜ਼ੀ ਦੇ ਨਾਲ ਸ੍ਰੀਲੰਕਾ ਦੇ ਵਿੱਚ ਹਕੂਮਤ ਬਦਲੀ ਸੀ, ਫਿਰ ਬੰਗਲਾਦੇਸ਼, ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਯੂਨਸ, ਨੋਬਲ laureate, ਕਲੋਜ਼ ਟੂ ਅਮੈਰੀਕਾ, ਔਰ ਜਿਸ ਅੰਦਾਜ਼ 'ਚ ਸ਼ੇਖ ਹਸੀਨਾ ਔਰ ਦੂਜੀ ਜਾ ਕੇ ਇੰਡੀਆ ਬੈਠੀ ਹੈ, ਔਰ ਹੁਣ ਇਲੈਕਸ਼ਨਾਂ ਹੋ ਕੇ ਜਿਹੜਾ ਉਹਦਾ ਖਾਲਿਦਾ ਜ਼ਿਆ ਦਾ ਮੁੰਡਾ ਹੈੱਡ ਬਣਿਆ ਅਮਰੀਕਨ ਲਾਈਨ, ਔਰ ਬਿਲਕੁਲ ਬੰਗਲਾਦੇਸ਼ ਭਾਰਤ ਤੋਂ ਟੁੱਟਿਆ। ਨੇਪਾਲ, ਜੈਨਜ਼ੀ, ਜਿਨ੍ਹਾਂ ਨੇ ਜਿਸ ਤੇਜ਼ੀ ਦੇ ਨਾਲ ਤਬਦੀਲੀ ਲਿਆਂਦੀ, ਚੋਣਾਂ ਹੋਈਆਂ, ਹੁਣ ਉਹਨਾਂ ਦਾ ਹੀ ਉਹ ਰੈਪਰ ਵੀ ਸੀ ਤੇ ਕਾਠਮੰਡੂ ਬੇਸ ਉਹ ਬਣਿਆ। ਸੋ ਜ਼ਾਹਰ ਹੈ ਕਿ ਸ੍ਰੀਲੰਕਾ, ਬੰਗਲਾਦੇਸ਼, ਨੇਪਾਲ, ਜਦੋਂ ਅਸੀਂ ਸਾਊਥ ਏਸ਼ੀਆ ਦੇ 7 ਮੁਲਕਾਂ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਅਹਿਮੀਅਤ ਵਾਲੇ ਨੇ। ਪਾਕਿਸਤਾਨ, ਅਫਗਾਨਿਸਤਾਨ ਵੀ ਉਸ ਦਾ ਹਿੱਸਾ ਹੈ ਤੇ ਲੈ ਦੇ ਕੇ ਇੰਡੀਆ ਦੇ ਕੋਲ, ਔਰ ਦੈਨ ਭੂਟਾਨ। ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਰਜੀਓ ਗੌਰ ਨੂੰ ਐਂਬੈਸਡਰ ਨੋਮੀਨੇਟ ਕੀਤਾ ਭਾਰਤ ਦੇ ਵਿੱਚ, ਤੇ ਉਹਦੇ ਨਾਲ ਉਹਨਾਂ ਨੇ ਉਹਨਾਂ ਨੂੰ ਐਜ਼ ਏ ਸਪੈਸ਼ਲ ਐਨਵਾਏ ਸੈਂਟਰਲ ਏਸ਼ੀਆ, ਸਾਊਥ ਏਸ਼ੀਆ। ਹੁਣ ਜਦੋਂ ਸਾਊਥ ਏਸ਼ੀਆ ਦੇ ਮੁਲਕ ਗਿਣਾ ਦਿੱਤੇ ਨੇ, ਸੈਂਟਰਲ ਏਸ਼ੀਆ ਦੇ ਨਾਲ ਸਾਰੇ ਜਿਹੜੇ 4-5 ਰਿਪਬਲਿਕ ਨੇ ਉਹਨਾਂ ਦਾ ਵੀ। ਹੁਣ ਇਹਦਾ ਮਤਲਬ ਇਹ ਹੈ ਕਿ ਸਰਜੀਓ ਗੌਰ ਜਿਹੜਾ ਬਹੁਤ ਪਾਵਰਫੁਲ ਐਂਟੀਟੀ ਹੈ। ਇੱਕ ਤਾਂ ਇਹ ਹੈ ਕਿ ਵੀ ਉਹ ਪ੍ਰੈਜ਼ੀਡੈਂਟ ਟਰੰਪ ਦੇ ਆਈਜ਼ ਐਂਡ ਈਅਰਸ ਹੈ, ਸੋ ਕਲੋਜ਼। ਸੋ ਇਹਦੇ ਬਾਵਜੂਦ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਜੀ ਫੋਰਨ ਪਾਲਿਸੀ ਸੈਕਟਰੀ ਆਫ ਸਟੇਟ ਹੁੰਦਾ ਹੈ, ਫਿਰ ਅਸਿਸਟੈਂਟ ਸੈਕਟਰੀ ਆਫ ਸਟੇਟ ਹੁੰਦਾ ਹੈ, ਫਿਰ ਅਸਿਸਟੈਂਟ ਸੈਕਟਰੀ ਆਫ ਸਟੇਟ ਦਾ ਸਾਊਥ ਏਸ਼ੀਆ ਮਹਿਕਮਾ ਹੈ, ਇੱਕ ਸੈਂਟਰਲ ਏਸ਼ੀਆ 'ਚ ਹੈ। ਉਹਨਾਂ ਸਾਰਿਆਂ ਨੂੰ ਬਾਈਪਾਸ ਕਰਕੇ ਇੱਕ ਬੰਦੇ ਦੇ ਕੋਲ ਜਿਹੜੀ ਇੰਨੀ ਪਾਵਰ ਦਾ ਹੋਣਾ, ਉਹ ਆਰਾਮ ਨਾਲ ਬੈਠਾ ਨਹੀਂ ਹੈ। ਅਸੀਂ ਦੇਖਿਆ ਵੀ ਜਾਂਦਿਆਂ ਉਹ ਪਹਿਲਾਂ ਵੈਸਟਰਨ ਕਮਾਂਡ ਇੰਡੀਆ ਦੇ, ਜਿਵੇਂ ਉਹਨੂੰ ਬਰੀਫ ਕੀਤਾ ਸਰਜੀਓ ਗੌਰ ਨੂੰ ਆਪਰੇਸ਼ਨ ਸੰਦੂਰ ਤੇ ਇੰਡੀਆ ਦੇ ਜਨਰਲ ਕਰ ਰਹੇ ਨੇ, ਲੱਗਾ ਅਸੀਂ ਕਿਹਾ ਸੀ ਵੀ ਇਹ ਤਾਂ ਵਾਇਸਰਾਏ ਵਾਲਾ ਕੰਮ ਹੈ। ਹੁਣ ਇੱਕ ਮੈਂ ਯਾਦ ਦਹਾਨੀ ਕਰਵਾ ਦਿਆਂ ਕਿ 2009 ਦੇ ਵਿੱਚ ਜਦੋਂ ਓਬਾਮਾ ਜਿਹੜਾ ਉਹ ਪ੍ਰੈਜ਼ੀਡੈਂਟ ਸੀ, ਉਸ ਤੋਂ ਆਪਣੀ ਇਲੈਕਸ਼ਨ ਕੈਂਪੇਨ ਵੇਲੇ ਉਹਨੇ ਕਿਹਾ ਸੀ ਕਿ ਜੀ ਜਿਹੜੇ 2-3 ਦੁਨੀਆ ਦੇ ਵਿੱਚ ਮੁੱਦੇ ਨੇ ਉਹ ਬੋਨ ਆਫ ਕੰਟੈਂਸ਼ਨ ਨੇ, ਉਹਨਾਂ 'ਚ ਫਲਸਤੀਨ ਦਾ ਜ਼ਿਕਰ ਸੀ, ਕਸ਼ਮੀਰ ਦਾ ਜ਼ਿਕਰ ਸੀ, ਕਿ ਵੀ ਅਸੀਂ ਉਹਨਾਂ ਦੇ ਲਈ ਜਿਹੜੇ ਹੈ ਸਪੈਸ਼ਲ ਐਨਵਾਏ ਵੀ ਮੁਕਰਰ ਕਰਾਂਗੇ ਤਾਂ ਕਿ ਉਹਨਾਂ ਮਸਲਿਆਂ ਦਾ ਹੱਲ ਕੀਤਾ ਜਾ ਸਕੇ। ਹੁਣ ਰਿਚਰਡ ਹਾਲਬਰੁਕ ਨੂੰ
ਪ੍ਰੈਜ਼ੀਡੈਂਟ ਓਬਾਮਾ ਨੇ ਅਫਗਾਨਿਸਤਾਨ, ਪਾਕਿਸਤਾਨ ਤੇ ਇੰਡੀਆ ਇਹਦਾ ਸਪੈਸ਼ਲ ਐਨਵਾਏ ਲਾਇਆ ਸੀ ਕਿ ਵੀ ਇਹ ਜਿਹੜਾ ਹੈ, ਔਰ ਇੰਡੀਆ ਨੇ ਇਸ 'ਤੇ ਇਤਰਾਜ਼ ਕੀਤਾ ਸੀ। ਉਹਨਾਂ ਨੇ ਕਿਹਾ ਸਾਨੂੰ ਇਹ ਬਿਲਕੁਲ ਕੋਈ ਇਸ਼ੂ ਨਹੀਂ ਹੈ ਜਾਂ ਅਸੀਂ ਕੋਈ ਸਪੈਸ਼ਲ ਐਨਵਾਏ ਨਹੀਂ ਮੰਨਦੇ, ਸਿੱਧਾ ਸਾਡੇ ਐਂਬੈਸਡਰ ਜਿਹੜਾ ਵੀ ਹੈਗਾ ਉਹੀ ਹੋਏਗਾ। ਔਰ ਇਸ ਲਈ ਓਬਾਮਾ ਕੋਈ ਇੰਨਾ ਸਟਰੋਂਗ ਨਹੀਂ, ਉਹਨੂੰ ਵਿਦਡਰਾ ਕਰਨਾ ਪਿਆ ਸੀ। ਔਰ ਰਿਚਰਡ ਹਾਲਬਰੁਕ ਮੁੜ ਕੇ ਜਿਹੜਾ ਉਹ ਸਿਰਫ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਵਿਚਾਲੇ ਉਹਨੂੰ ਰੱਖਿਆ ਹੋਇਆ ਸੀ, ਉਹਦੀ ਹੁਣ ਡੈਥ ਹੋ ਚੁੱਕੀ ਹੈ। ਹੁਣ ਜਦੋਂ ਸਰਜੀਓ ਗੌਰ ਨੂੰ ਐਂਬੈਸਡਰ ਵੀ ਔਰ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ ਸਪੈਸ਼ਲ ਐਨਵਾਏ ਵੀ ਲਾਇਆ, ਇੰਡੀਆ ਦੀ ਹਿੰਮਤ ਨਹੀਂ ਪਈ ਔਰ ਸਰਜੀਓ ਟਿਕ ਕੇ ਨਹੀਂ ਬੈਠਿਆ ਹੋਇਆ। ਜਿਵੇਂ ਅਸੀਂ ਕਿਹਾ ਵੀ ਪਹਿਲਾਂ ਤਾਂ ਵਿਦਨ ਇੰਡੀਆ ਉਹਨੇ ਕੀਤਾ, ਕਰਨਾਟਕਾ ਗਿਆ, ਉਹਨਾਂ ਦੇ ਚੀਫ ਮਿਨਿਸਟਰਸ ਨਾਲ ਦੂਸਰਿਆਂ ਨਾਲ ਮੁਲਾਕਾਤ ਕੀਤੀ। ਹੁਣ ਈਵਨ ਦਿੱਲੀ ਦੇ ਵਿੱਚ ਜਿਹੜਾ ਹੈ ਉਹ ਈਵਨ ਮੈਂ ਦੇਖ ਰਿਹਾ ਸੀ ANI ਦਾ ਸਿੱਖ ਰਿਪੋਰਟਰ ਹੈ, ਉਹਦੇ ਨਾਲ ਵੀ ਉਹ ਮਿਲ ਰਿਹਾ ਔਰ ਉਹਨੂੰ ਸੱਦਾ ਦੇ ਰਿਹਾ ਵੀ ਦਰਬਾਰ ਸਾਹਿਬ ਆਓ, ਮੈਟਰ ਆਫ ਪਲੇਸ ਆਫ ਪੀਸ ਔਰ ਦੂਸਰੇ। ਹੁਣ ਜਿਹੜੀ ਖਬਰ ਨੇ ਸਾਡਾ ਧਿਆਨ ਖਿੱਚਿਆ ਔਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਕੁਛ ਨਾ ਕੁਛ ਜਦੋਂ ਅਸੀਂ ਦੇਖਦੇ ਹਾਂ ਕਿ ਨਿਊ ਡਿਵੈਲਪਮੈਂਟਸ, ਅਮਰੀਕਾ ਦਾ ਪੈਰ ਧਰਾਵਾ ਹੀ ਨਹੀਂ ਇਕੱਲਾ ਸਾਊਥ ਏਸ਼ੀਆ ਜਾਂ ਸੈਂਟਰਲ ਏਸ਼ੀਆ 'ਚ ਹੈ, ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਨਵੀਂ, ਜੇ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਜੇ ਸਿੱਖ ਫੈਕਟਰ ਦੀ ਅਹਿਮੀਅਤ ਐਜ਼ ਏ ਬਫਰ ਬਿਟਵੀਨ ਨਿਊਕਲੀਅਰ ਆਰਮ ਚਾਈਨਾ, ਇੰਡੀਆ, ਪਾਕਿਸਤਾਨ, ਅਮਰੀਕਾ ਨੂੰ ਨਜ਼ਰ ਹੈ। ਹੁਣ ਇਹਨਾਂ ਦੀ ਆਪਣੀ ਖਬਰ ਹੈ, ਅਲ ਗੌਰ ਮੇਕਸ ਫਸਟ ਟ੍ਰਿਪ as US special envoy to South Asia, Delhi watches strategic signals closely। ਹੁਣ ਜਿਹੜੀ ਸਰਜੀਓ ਗੌਰ ਦੀਆਂ ਮੂਵਮੈਂਟਸ ਨੇ, ਇਹਨਾਂ ਦਾ ਸਾਹ ਸੁੱਕਿਆ ਹੋਇਆ ਦਿੱਲੀ ਵਾਲਿਆਂ ਦਾ ਕਿ ਵੀ ਇਹ ਹੈ ਕੀ ਹੈ। ਉਹਨਾਂ ਨੇ ਹੁਣ ਆਲਰੇਡੀ ਸਰਜੀਓ ਗੌਰ ਨੇ ਪਿਛਲੇ ਦਿਨਾਂ 'ਚ ਕੋਲੰਬੋ ਤੇ ਮਾਲਦੀਵਸ ਉਸ ਨੂੰ ਵਿਜ਼ਿਟ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਇਹ ਵਿਜ਼ਿਟ ਕਰਨ ਦੀ ਲਾਈਨ ਹੈ। ਹੁਣ ਹਾਲਾਂ ਅਸੀਂ ਸ੍ਰੀਲੰਕਾ ਬਾਰੇ ਕਿਹਾ ਸੀ ਵੀ ਸਰਜੀਓ ਗੌਰ ਚਾਹੁੰਦੇ ਸੀ ਕਿ ਵੀ ਅਮਰੀਕਨ ਜਹਾਜ਼ਾਂ ਨੂੰ ਜਾਂ ਉੱਥੇ ਪੋਰਟ ਯੂਜ਼ ਹੋਇਆ, ਉਹਨਾਂ ਨੇ ਕਿਹਾ ਜੀ ਅਸੀਂ ਨਿਊਟਰਲ ਹੈ ਤੇ ਇਹ ਸਾਡੀ ਨਿਊਟਰੈਲਿਟੀ ਖਤਮ ਹੋਏਗੀ, ਉਹਨਾਂ ਨੇ ਐਕਸੈਪਟ ਕੀਤਾ। ਇਹ ਹੁੰਦਾ ਭਾਵੇਂ ਤੁਹਾਡੀ ਛੋਟੀ ਤਾਕਤ ਵੀ ਹੈ, ਜੇ ਤੁਹਾਡਾ ਮੋਰਲ ਸਟੈਂਸ ਹੈ ਤੇ ਦੁਸ਼ਮਣ ਵੀ ਮੰਨਦਾ ਹੈ ਕਿ ਵੀ ਜਾਂ ਤੁਹਾਡਾ ਸੱਜਣ ਵੀ ਮੰਨਦਾ ਵੀ ਨਹੀਂ ਇਸ ਮਾਮਲੇ 'ਚ ਜਿਹੜਾ ਇਹ ਹੈ। ਹੁਣ ਜਿਹੜਾ ਉਹਨਾਂ ਨੇ ਵਿਜ਼ਿਟ ਕੀਤਾ ਸ੍ਰੀਲੰਕਾ, ਉਹਦੀਆਂ ਬਹੁਤੀਆਂ ਰਿਪੋਰਟਸ ਤਾਂ ਨਹੀਂ ਆਈਆਂ, ਇੰਡੀਅਨ ਮੀਡੀਆ ਹੀ ਉਹਨਾਂ ਨੂੰ ਇਹ ਕਹਿ ਰਿਹਾ ਕਿ ਵੀ ਪਹਿਲੀ ਵਿਜ਼ਿਟ ਸੀ ਸ੍ਰੀਲੰਕਾ ਦੀ US ਸਪੈਸ਼ਲ ਐਨਵਾਏ ਫॉर ਸਾਊਥ ਏਸ਼ੀਆ। ਇੱਕ ਕੁਆਇਟ ਸਟ੍ਰੈਟੇਜਿਕ ਸਿਗਨਲ ਸੀ, ਐਕਸਪਰਟ ਇਹ ਕਹਿੰਦੇ ਨੇ ਕਿ ਵੈਸਟ ਏਸ਼ੀਆ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਇੰਡੀਅਨ ਓਸ਼ਨ ਉਸ ਦੇ ਹਵਾਲੇ ਨਾਲ, ਜਦੋਂ ਕਿ ਮੋਦੀ ਗਵਰਨਮੈਂਟ ਨੇ ਕੋਈ ਕਮੈਂਟ ਨਹੀਂ ਕੀਤਾ। ਮਿਸਟਰ ਗੌਰ ਉਸ ਤੋਂ ਪਹਿਲਾਂ ਅਜੀਤ ਡੋਵਲ ਨੂੰ ਵੀ ਮਿਲਿਆ, ਜਿਹੜਾ ਮੇਨ ਜਿਹੜਾ ਇਸ ਵੇਲੇ ਕਰਤਾ ਧਰਤਾ ਉਹਨਾਂ ਦਾ ਸਪਾਈ ਮਾਸਟਰ ਹੈ। ਔਰ 6 ਦਿਨ ਦੀ ਯਾਤਰਾ ਦੇ ਉੱਤੇ ਸ੍ਰੀਲੰਕਾ ਔਰ ਮਾਲਦੀਵ, ਛੋਟਾ ਜਿਹਾ ਮਾਲਦੀਵਸ ਹੈ ਸ੍ਰੀਲੰਕਾ ਵੀ, ਔਰ ਹਾਲਾਂ ਜਿਹੜਾ ਉਹਨਾਂ ਨੂੰ ਇੱਕ ਐਡੀਸ਼ਨ ਹੈ ਉਹਦੇ 'ਚ ਭੂਟਾਨ ਨਹੀਂ ਹੈ, ਪਰ ਨਾਲ ਦੀ ਨਾਲ ਜਿਹੜਾ ਉਹ ਭੂਟਾਨ ਵੀ ਜਾ ਕੇ ਆਏ ਸਰਜੀਓ ਗੌਰ। ਹੁਣ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਜਿਹੜਾ ਬਰੋਡ ਮੈਂਡੇਟ ਹੈ ਰਿਚਰਡ, ਇਹ ਸਾਰੇ ਦਾ ਇਹ ਰਿਸਕੀ ਔਰ ਇੰਟਰਫੇਅਰਿੰਗ ਵਾਲੇ ਪਾਰਟ 'ਚ ਵੀ ਹੈ, ਕਿਉਂਕਿ ਦੋਨੋਂ ਹੀ ਰਿਜੈਕਟ ਕਰ ਦਿੱਤੇ ਸੀ ਉਸ ਪੀਰੀਅਡ 'ਚ ਇੰਡੀਅਨ ਗਵਰਨਮੈਂਟ ਨੇ। ਹਾਲਾਂ ਜਿਹੜੀ ਹੈ ਉਹ ਮਨਮੋਹਨ ਸਿੰਘ ਦੀ ਸਰਕਾਰ ਸੀ ਕਿ ਉਹਦੇ 'ਚ ਜ਼ਾਲਮੇ ਖਲੀਲਜ਼ਾਦ ਨੂੰ ਸਪੈਸ਼ਲ ਰਿਪਰੈਜ਼ੈਂਟੇਟਿਵ ਅਫਗਾਨਿਸਤਾਨ ਤੇ ਪਾਕਿਸਤਾਨ ਦਾ, ਔਰ ਜਿਵੇਂ ਮੈਂ ਕਿਹਾ ਵੀ ਰਿਚਰਡ ਹਾਲਬਰੁਕ, ਇਹ ਵਿਕੀਲੀਕਸ ਨੇ 2016 'ਚ ਜਦੋਂ ਲੀਕ ਕੀਤੀ ਇਨਫੋਰਮੇਸ਼ਨ ਤਾਂ ਉਹਦੇ 'ਚ ਆਇਆ ਕਿ ਵੀ ਜਦੋਂ ਇੰਡੀਆ ਨੇ ਆਬਜੈਕਟ ਕੀਤਾ ਤੇ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਬੈਕ ਆਊਟ ਕਰ ਲਿਆ ਸੀ। ਹੁਣ ਆਲਰੇਡੀ ਬਿਨਾਂ ਐਕ੍ਰੈਡੀਸ਼ਨ ਹੁੰਦਿਆਂ ਸਰਜੀਓ ਗੌਰ ਨੇ ਭੂਟਾਨ ਵਿਜ਼ਿਟ ਕੀਤਾ। ਹੁਣ ਜਿਹੜੀ ਹੈ ਆਫਟਰ ਹਿਜ਼ ਵਿਜ਼ਿਟ ਟੂ ਸ੍ਰੀਲੰਕਾ ਐਂਡ ਮਾਲਦੀਵਸ, ਆਲ ਆਈਜ਼ ਵਿਲ ਬੀ ਔਨ ਵੈਦਰ ਮਿਸਟਰ ਗੌਰ ਵੁੱਡ ਟਰੈਵਲ ਨੈਕਸਟ ਟੂ ਪਾਕਿਸਤਾਨ ਐਂਡ ਬੰਗਲਾਦੇਸ਼। ਉਹਨਾਂ ਦਾ ਸਪੈਸ਼ਲ ਇਨਵਾਏ ਦੇ ਤੌਰ ਤੇ ਕੀ ਰੋਲ ਹੋਏਗਾ ਔਰ ਕੀ ਅਟੈਂਪਟ ਟੂ ਮੀਡੀਏਟ ਬਿਟਵੀਨ ਇੰਡੀਆ ਐਂਡ ਇਟਸ ਨੇਬਰਸ। ਹੁਣ ਜ਼ਾਹਰ ਹੈ ਕਿ ਵੀ ਜਦੋਂ ਆਪਰੇਸ਼ਨ ਸੰਦੂਰ ਵੇਲੇ ਸੀਜ਼ਫਾਇਰ ਕਰਵਾਇਆ ਟਰੰਪ ਨੇ, ਉਦੋਂ ਜਿਹੜੀ ਸਟੇਟਮੈਂਟ ਸੀ ਉਹਦੇ 'ਚ ਇਹ ਸੀ ਕਿ ਅਮਰੀਕਾ ਇੰਟਰਵੀਨ ਮੀਡੀਏਟ ਕਰੇਗਾ ਕਸ਼ਮੀਰ ਮੁੱਦੇ ਤੇ। ਹੁਣ ਇੰਡੀਆ ਦਾ ਸਾਹ ਸੁੱਕਿਆ ਹੋਇਆ, ਸਾਹਮਣੇ ਤਾਂ ਬੋਲ ਨਹੀਂ ਸਕਦੇ, ਔਰ ਅਸੀਂ ਇਸ ਦੇ ਵਿੱਚ ਇਹ ਦੇਖਦੇ ਹਾਂ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਐਕਸਪਰਟਸ ਤੇ ਆਫੀਸ਼ੀਅਲ ਇਹ ਸਮਝਦੇ ਨੇ
ਕਿ ਵੀ ਇਹ ਜਿਹੜਾ ਸਾਊਥ ਏਸ਼ੀਆ 'ਚ ਉਹਨਾਂ ਦਾ ਇਸ ਕਿਸਮ ਦਾ ਪਾਰਟ ਹੈ, ਇਸ ਵੇਲੇ ਇਹ ਸਭ ਚੱਲਦੇ ਆ। ਅੱਜ ਇਸ ਮਿਸਟਰ ਸਰਜੀ ਗੌਰ ਦੀ ਇਸ ਟ੍ਰਿਪ ਦਾ ਮਕਸਦ ਕੀ ਹੋ ਸਕਦਾ ਹੈ, ਔਰ ਇਸ ਦੇ ਉੱਤੇ ਈਵਨ ਜਿਹੜੀ ਇਹਨਾਂ ਦੀ ਅਮਰੀਕਾ 'ਚ ਵੀ ਐਂਬੈਸਡਰ ਰਹੀ ਹੈ ਨਿਰੂਪਮਾ ਰਾਓ, ਉਹਦੇ ਤੇ ਉਹਨੇ ਕੋਲੰਬੋ ਦੇ ਉਹਦੇ ਜਿਹੜੀ ਯਾਤਰਾ ਹੈ ਸ੍ਰੀਲੰਕਾ ਦੀ, ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ this clear show that this critical hub connects South Asia to global markets and ਇਹ ਜਿਹੜਾ ਮੈਰੀਟਾਈਮ ਸਿਕਿਉਰਿਟੀ ਹੀਅਰ ਔਰ ਇਹ ਉਹ ਮਤਲਬ ਉਸ ਤੋਂ ਭੱਜ ਰਹੇ ਨੇ ਅਸਲੀ ਕਾਮੈਂਟ ਤੋਂ ਕਿ ਸ੍ਰੀਲੰਕਾ ਦੇ ਨਾਲ ਤਾਂ ਜੋ ਸਬੰਧ ਨੇ, ਲੇਕਿਨ ਓਵਰਆਲ ਜਿਸ ਜਿਹੜਾ ਟਾਈਮ ਫਰੇਮ ਹੈ ਜਦੋਂ ਕਿ ਸਾਊਥ ਏਸ਼ੀਅਨ ਔਰ ਇਕੱਲਾ ਇਹੀ ਨਹੀਂ, ਜਦੋਂ ਤੁਸੀਂ ਇਸ ਖਬਰ ਨੂੰ ਨਾਲ ਮਿਲਾ ਕੇ ਦੇਖਦੇ ਹੋ, US ਅੰਡਰ ਸੈਕਟਰੀ ਆਫ ਵਾਰ ਟੂ ਵਿਜ਼ਿਟ ਇੰਡੀਆ ਸਰਜੀਓ ਗੌਰ, ਹੁਣ ਇੰਡੀਆ ਦਾ ਕੋਈ ਅਫੀਸ਼ੀਅਲ ਬਰੀਫ ਨਹੀਂ ਕਰ ਰਿਹਾ ਕਿ ਹੁਣ ਅੰਡਰ ਸੈਕਟਰੀ ਆਫ ਵਾਰ ਜਿਹੜਾ ਉਹ ਨੈਕਸਟ ਟੂ ਜਿਹੜਾ ਸੈਕਟਰੀ ਆਫ ਵਾਰ ਹੈ, ਜਿਹੜਾ ਸੈਕਟਰੀ ਆਫ ਡਿਫੈਂਸ ਮਹਿਕਮਾ ਸੀ, ਔਰ ਇਸ ਬਾਰੇ ਵੀ ਇਹੀ ਕਹਿ ਰਹੇ ਜੇ ਕੋਈ ਡੇਟ ਨਹੀਂ ਦਿੱਤੀ, ਪਰ ਉਹਨਾਂ ਨੇ ਕਿਹਾ ਕਿ ਵੀ ਐਮਿਡ ਐਸਕੇਲੇਟਿੰਗ ਟੈਂਸ਼ਨਸ US Under Secretary of War for Policy Elbridge Colby is set to visit India, signaling a high-level strategic engagement between New Delhi and Washington. ਇਹ ਸਰਜੀਓ ਗੌਰ ਜਿਹੜੇ ਨੇ ਉਹ ਆਪਣੇ ਐਕਸ ਹੈਂਡਲ ਦੇ ਉੱਤੇ ਦੇ ਰਹੇ ਨੇ, ਹਾਲਾਂਕਿ ਉਹਨਾਂ ਨੇ ਕੋਈ ਟਾਈਮ ਨਹੀਂ ਦਿੱਤਾ ਵੀ ਉਹਨਾਂ ਨੇ ਕਦੋਂ ਆਉਣਾ ਕਦੋਂ ਨਹੀਂ ਹੈ। ਸੋ ਕਾਫੀ ਕੁਝ ਚੱਲ ਰਿਹਾ, ਕੁਝ ਦੇ ਵਿਜ਼ੀਬਲ ਹੈ, ਕੁਝ ਜਿਹੜਾ ਬਿਹਾਈਂਡ ਦਾ ਕਰਟਨ ਹੈ, ਐਂਡ ਲੈਟ ਵੀ ਹੋਪ ਕਿ ਇਸ ਸਾਰੇ ਚੋਂ ਕਿਉਂਕਿ ਇੰਡੀਆ ਜਿਸ ਕਦਰ ਮੋਦੀ ਦਾ ਘਬਰਾਇਆ ਹੋਣਾ ਹੈ, ਬਿਲਕੁਲ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਪਾਰਲੀਮੈਂਟ 'ਚ ਉਹਨੇ ਈਰਾਨ ਮੁੱਦੇ ਤੇ 20 ਮਿੰਟ ਦੀ ਲਿਖਤੀ ਸਪੀਚ ਪੜ੍ਹੀ ਹੈ, ਪਹਿਲੀ ਵਾਰ ਹੋਇਆ, ਔਰ ਉਹਦਾ ਮੂੰਹ ਸੁੱਕ ਰਿਹਾ ਸੀ, ਔਰ ਉਹਦੇ 'ਚ ਕੋਈ ਉਹਦਾ ਤੇਜ ਪ੍ਰਤਾਪ ਜਿਹੜਾ ਉਹ ਰਾਜ ਸ਼ਕਤੀ ਦੇ ਹੰਕਾਰ ਦੇ ਨਾਲ ਹੈ ਉਹ ਗਾਇਬ ਹੈ। ਤੇ ਇੱਧਰ ਸਰਜੀਓ ਗੌਰ ਬਿਲਕੁਲ ਇੱਕ ਵਾਇਸਰਾਏ ਵਾਂਗ ਇਹਨਾਂ ਮੁਲਕਾਂ 'ਚ ਜਾ ਰਿਹਾ, ਔਰ ਅਲਟੀਮੇਟਲੀ ਕੀ ਏਮ ਹੈ, ਕੀ ਨਿਕਲੇਗਾ, ਲੈਟ ਵੀ ਹੋਪ ਫॉर द ਬੈਸਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਰਿਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇਸ ਤਰ੍ਹਾਂ ਟੋਨੀ ਟੀਨ ਸਾਜੀ ਵੀ, ਸਿੰਗਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇਹ ਕਹਿੰਦੇ ਨੇ ਕਿ ਲਵ ਯੂਰ ਐਨਾਲਿਸਿਸ, ਇਹ ਮੇਰੇ ਖਿਆਲ ਪਾਕਿਸਤਾਨ ਤੋਂ ਦੇਖ ਰਹੇ ਨੇ ਸਾਨੂੰ। ਔਰ ਬਹੁਤ ਸ਼ੁਕਰੀਆ ਭਾਈਜਾਨ ਤੁਹਾਡਾ। ਹਾਂਜੀ, ਸੁਪਰ ਸਤਿੰਦਰ ਸਿੰਘ ਜੀ ਵੀ ਔਰ ਮੁਹੰਮਦ ਯਾਕੂਬ ਜੀ ਵੀ ਜਿਹੜੇ ਨੇ ਅੱਜ ਦੇ ਦਿਨ ਦੀ ਕਹਿੰਦੇ ਗੱਲ ਕਰਦੇ ਕਿ 23 ਮਾਰਚ ਜਿਹੜੇ ਹੈਗਾ ਪਾਕਿਸਤਾਨ ਕੀ ਤਹਿਰੀਕਾ ਅਮਨ ਅਹਿਮ ਜਿਹੜੇ ਕਹਿੰਦੇ ਆ ਕਿ ਦਿਨ ਹੈ, ਤੇ ਅੱਜ ਕਹਿੰਦੇ ਪਰੇਡ ਵੀ ਨਹੀਂ ਹੋਈ ਹੈਗੀ ਕਿਉਂਕਿ ਇਹ 23 ਮਾਰਚ 1940 ਚ ਹੋਇਆ ਸੀਗਾ ਲਾਹੌਰ ਮੇ। ਜੀ ਜੀ, ਔਰ ਅਸੀਂ ਆਲਰੇਡੀ ਡਿਸਕਸ ਕਰ ਲਿਆ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਜਤਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਸਾਡੇ ਕੋਲ ਹੈਗੇ ਨੇ ਮੁਹੰਮਦ ਯਾਕੂਬ ਜੀ, ਕਹਿੰਦੇ ਨੇ ਕਿ इंडिया में एक बार फिर अखंड भारत की बात हो रही है और अनबिलीवेबल सपना यानी ख्वाब देखने में कोई हर्ज नहीं, पुतरे होए ने फिर छत्र खाणगे। और रासर चौधरी जी भी और फिर इस तरह ਸਾਡੇ ਕੋਲ ਨੇ ਕਮਲਜੀਤ ਸਿੰਘ ਜੀ ਵੀ, ਇਹਨਾਂ ਨੇ ਤੁਹਾਨੂੰ ਮੇਰਾ ਕਰੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਮੈਂ ਮੇਰਾ ਖਿਆਲ ਹੈ ਕਿ ਜੋ ਮੇਰੇ ਸਾਹਮਣੇ ਸੀ ਮੈਂ ਉਹੀ ਪੜ੍ਹਿਆ, ਪਰ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਯਾਦ ਦਹਾਨੀ ਕਰਵਾਈ ਹੈ ਕਿ ਵੀ ਉਸ ਦੇ ਵਿੱਚ ਜਿਹੜਾ ਗ੍ਰਹਿ ਲਫ਼ਜ਼ ਸੀ ਪੜ੍ਹਿਆ ਜਾਣ ਵਾਲਾ, ਸੋ ਬਹੁਤ ਮਿਹਰਬਾਨੀ। ਔਰ ਫਿਰ ਇਸ ਤਰ੍ਹਾਂ ਨਾਸਰ ਚੌਧਰੀ ਉਹਨਾਂ ਨੇ ਉਰਦੂ ਵਿੱਚ ਕੁਝ ਲਿਖਿਆ, ਫਿਰ ਉਹਨਾਂ ਨੇ ਵੇਖਿਆ ਸਾਨੂੰ ਫਿਰ ਲਿਖਿਆ ਉਹਦੇ 'ਚ ਗੁਰਮੁਖੀ 'ਚ ਜਿੱਦਾਂ ਰੋਮਨ ਪੰਜਾਬੀ 'ਚ ਵੀ। ਔਰ ਫਿਰ ਇਸੇ ਤਰ੍ਹਾਂ ਯਾਕੂਬ ਜੀ ਕਹਿੰਦੇ ਨੇ ਕਿ ਜ਼ਬਰਦਸਤ, ਹਾਂਜੀ ਉਹਨਾਂ ਨੇ ਉਹਨਾਂ ਦੀ ਤਾਰੀਫ ਕੀਤੀ ਹੈ। ਔਰ ਫਿਰ ਇਸੇ ਤਰ੍ਹਾਂ ਸਾਡੇ ਸ਼ੁਕਰੀਆ ਅਦਾ ਕਰਦੇ ਨੇ ਯਾਕੂਬ ਜੀ ਸਾਡੇ ਦੋਨਾਂ ਦਾ। ਔਰ ਫਿਰ ਇਸ ਤਰ੍ਹਾਂ ਮਨਿੰਦਰ ਸਿੰਘ ਜੀ ਵੀ, ਔਰ ਮੁਹੰਮਦ ਯਾਕੂਬ ਕਹਿੰਦੇ ਨੇ ਅਬਦੁਲ ਬਸਿਤ ਕਸ਼ਮੀਰੀ ਹੈ, ਹਾਂਜੀ, ਪਰ ਉਹਨਾਂ ਦਾ ਜਿਹੜਾ ਉਰਦੂ ਬੋਲਣ ਦਾ ਅੰਦਾਜ਼ ਵੀ ਹੈ ਉਹ ਟਿਪੀਕਲ ਜਿਹੜਾ ਹੈ ਉਹ ਪਸ਼ਤੂਨ ਵਾਲਾ ਹੈ। ਹੋ ਸਕਦਾ ਹੈ ਕਸ਼ਮੀਰ 'ਚ ਵੀ ਪਸ਼ਤੂਨ ਔਰੀਜਨ ਦੇ ਹੋਣ, ਮੈਂ ਇਸ ਲਈ ਹਾਂਜੀ। ਹਰਜਿੰਦਰ ਸੰਧੂ ਜੀ ਵੀ, ਔਰ ਇਸੇ ਤਰ੍ਹਾਂ ਨਾਸਰ, ਇਹਨਾਂ ਨੇ ਜਿਹੜਾ ਨਾਸਰ ਚੌਧਰੀ ਜੀ ਨੇ ਨਾਸਰੋ ਮਨਸੂਰ ਕਾਮਿਲੋ ਦਸਤਗੀਰ ਗੁਰੂ ਗੋਬਿੰਦ ਸਿੰਘ ਮਰਦ ਮੋਮਿਨ ਬਾਦਸ਼ਾਹ ਪੀਰਾਂ ਦੇ ਪੀਰ ਗੁਰੂ ਗੋਬਿੰਦ ਸਿੰਘ ਮਦਦਗਾਰ ਫਤਿਹ, ਇਹ ਭਾਈ ਨੰਦ ਲਾਲ ਜੀ ਨੇ ਜਿਵੇਂ ਗੁਰੂ ਸਾਹਿਬ ਨੂੰ ਟ੍ਰਿਬਿਊਟ ਦਿੱਤੀ ਹੈ, ਉਸ ਦਾ ਉਹਨਾਂ ਨੇ ਪੰਜਾਬੀ ਟਰਾਂਸਲੇਸ਼ਨ ਵੀ ਜਿਹੜਾ ਹੈ ਟਰਾਂਸਲਿਟਰੇਟ ਵੀ ਕੀਤਾ, ਬਹੁਤ ਸ਼ੁਕਰੀਆ। ਹਾਂਜੀ, ਫਿਰ ਆਪਾਂ ਦੂਸਰੇ ਆਪਣੇ ਚੈਨਲ ਤੇ ਜਾਂਦੇ ਹਾਂ, ਉਹਦੇ ਵਿੱਚ ਵੀ ਸਾਡੇ ਕਾਫੀ ਸਾਰੇ ਵਿਊਅਰਸ ਨੇ। ਹਰਪ੍ਰੀਤ ਸਿੰਘ ਜੀ ਨੇ ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇੰਦਰਵੀਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਯੂਨੀਵਰਸਲ ਜੀ ਵੀ, ਔਰ ਮਿਸ਼ਰਾ ਸਿੰਘ ਜੀ ਵੀ, ਧਰਮ ਸਿੰਘ ਜੀ ਵੀ,
सरमख मुंद्रा जी भी और इंद्रजीत सिंह संधू जी भी, जतिंदर सिंह जी भी, हरमन पन्नू जी भी, राजनप्रीत सिंह जी, बलजीत बराड़ जी भी, सुखजीवन बच्चू जी भी और गुरविंदर मान जी भी, राम सिंह जी भी और लखविंदर सिंह जी भी और फिर इस तरह अमरजीत सिंह जी भी और फिर इस तरह राजनप्रीत सिंह जी कहते खालसा जी पंजाब विच कामरेड किसान जथेबंदियां इकट्ठ करके कह रही हैं कि ਅਸੀਂ ਈਰਾਨ ਉੱਤੇ ਅਮਰੀਕੀ ਹਮਲੇ ਦੀ ਨਿੰਦਾ ਕਰਦੇ ਹਾਂ, ਪਰ ਇਹ ਕਾਮਰੇਡ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਜੀ ਆਇਆਂ ਕਹਿੰਦੇ ਹਨ। ਨਹੀਂ, ਇਸ ਦੇ ਉੱਤੇ ਜਿਹੜੇ ਅਮਰੀਕਾ ਦੇ ਐਂਬੈਸਡਰ ਹੁੰਦੇ ਸੀ ਉਹਨਾਂ ਜ਼ਮਾਨੇ ਜਦੋਂ, ਹੁਣ ਤਾਂ ਕਾਮਰੇਡ ਮਰ ਗਏ ਪੋਲੀਟੀਕਲੀ, ਤੇ ਉਹ ਇਹ ਕਹਿੰਦੇ ਸੀ ਕਿ ਵੀ ਪਾਰਲੀਮੈਂਟ ਦੇ ਵਿੱਚ ਇਹ ਧੂਆਂਧਾਰ ਤਕਰੀਰਾਂ ਕਰਦੇ ਨੇ ਅਮਰੀਕਾ ਦੇ ਖਿਲਾਫ, ਤੇ ਫਿਰ ਉਸੇ ਸ਼ਾਮ ਮੈਨੂੰ ਜਿਹੜਾ ਉਹ ਫੋਨ ਕਰਕੇ ਕਹਿ ਰਹੇ ਹੁੰਦੇ ਨੇ ਜੀ ਕਿ ਸਾਡੇ ਮੁੰਡੇ ਦੇ ਸਕਾਲਰਸ਼ਿਪ ਦਾ ਪ੍ਰਬੰਧ ਕਰ ਦਿਓ, ਉਹਨੂੰ ਅਸੀਂ ਅਮਰੀਕਾ ਭੇਜਣਾ ਚਾਹੁੰਦੇ ਹਾਂ। ਸੋ ਇਹ ਬੇਈਮਾਨਾਂ ਦਾ ਟੋਲਾ ਹੈ, ਇਹ ਕਿਸੇ ਦੇ ਵੀ ਇਹ ਵਿਚਾਰਧਾਰਾ ਨਾਲ ਵੀ ਨਹੀਂ ਜੁੜੇ ਹੋਏ, ਖੁਦਗਰਜ਼ ਨੇ। ਔਰ ਜਿਸ ਲੈਵਲ 'ਤੇ ਹਰਕਿਸ਼ਨ ਸਿੰਘ ਸੁਰਜੀਤ ਔਰ ਦੂਸਰੇ ਤੀਸਰੇ ਜਿਹੜੇ ਨੇ, ਇਹਨਾਂ ਨੇ ਪੂਰਾ ਜਿਹੜਾ ਉਹ ਲੁੱਟਿਆ ਸਿਸਟਮ ਨੂੰ, ਉਹ ਸਾਹਮਣੇ ਹੀ ਹੈ ਇਹਨਾਂ ਦਾ। और इसी तरह कुलदीप कौर जी भी और नासिर चौधरी जी भी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साढ़े प्रोग्राम का समय इत्थे मुकदा है। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।